ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਉਹ ਹੱਸਦੇ ਰਹੋ, ਵੱਸਦੇ ਰਹੋ ਅਤੇ ਤੁਸੀਂ ਛੁਰੀਆਂ ਤੇਜ਼ ਕਰ ਰਹੇ ਹੋਵੋਗੇ ਅਤੇ ਬੱਕਰੇ ਲੈ ਲਏ ਹੋਣਗੇ ਅਤੇ ਫਿਰ ਤੁਸੀਂ ਤਿੱਖੇ ਬੋਟੀਆਂ ਖਾਣੀਆਂ ਨੇ, ਈਦਾਂ ਮਨਾਉਣੀਆਂ ਨੇ। ਅਤੇ ਕਦੀ ਸੋਚਿਆ ਕਿ ਜਿਹੜੇ ਈਦ ਨਹੀਂ ਕਰ ਸਕਦੇ, ਈਦ ਕਰਨ ਤੋਂ ਮੁਰਾਦ ਹੈ ਈਦ ਤਾਂ ਉਹਨਾਂ ਦੀ ਹੁੰਦੀ ਜਿਹੜੇ ਬੱਕਰੇ ਜ਼ਿਬਾ ਕਰਦੇ ਨੇ ਜਾਂ ਉਹਨਾਂ ਦੇ ਅਜ਼ੀਜ਼ ਉਹਨਾਂ ਨੂੰ ਗੋਸ਼ਤ ਦੇ ਦਿੰਦੇ ਨੇ, ਕਿ ਬਾਕੀ ਲੋਕਾਂ ਨੂੰ ਵੀ ਕੁਝ ਦਈਏ, ਉਹਨਾਂ ਨੂੰ ਲੋਕਾਂ ਨੂੰ ਹਿੱਸਾ ਪਹੁੰਚਾਈਏ, ਜਾਂ ਪੂਰੇ ਤਾਂ ਪੂਰਾ ਬੱਕਰਾ ਹੀ ਫਰਿੱਜ 'ਚ ਰੱਖ ਲੈਣਾ। ਚਲੋ, ਬੱਕਰਾ ਰੱਖ ਵੀ ਲਓਗੇ, ਕੰਮ ਹੀ ਆਏਗਾ ਤੁਹਾਡੇ। ਤੁਸੀਂ ਵੀ ਜ਼ਿਆਦਾ ਮੁਸਤਹਿਕ ਹੋ, ਸਾਲ 'ਚ ਇੱਕ ਵਾਰੀ ਬੱਕਰਾ ਕਰਦੇ ਹੋ, ਤੁਹਾਡੇ ਤੋਂ ਜ਼ਿਆਦਾ ਕਿਹੜਾ ਹੋਣਾ। ਆਮ ਦਿਨਾਂ 'ਚ ਬੰਦਾ ਜਿਹੜਾ ਹੈ ਨਾ, ਉਹ ਮਟਨ ਖਰੀਦ ਨਹੀਂ ਸਕਦਾ। ਲੇਕਿਨ ਕੁਝ ਬੰਦੇ ਪਾਕਿਸਤਾਨ ਵਿੱਚ ਇੰਝ ਦੇ ਨੇ ਜਿਹੜੇ ਕੁਰਬਾਨੀ ਵੀ ਕਰਦੇ ਨੇ ਅਤੇ ਲੇਕਿਨ ਖੌਫ ਵਿੱਚ ਹੀ ਜ਼ਿੰਦਗੀ ਗੁਜ਼ਾਰਦੇ ਨੇ, ਪੂਰੀ ਈਦ ਖੌਫ ਵਿੱਚ ਗੁਜ਼ਾਰਦੇ ਨੇ। ਕੋਈ ਉਹਨਾਂ ਦਾ ਫਰਿੱਜ ਆ ਕੇ ਨਾ ਖੋਲ੍ਹ ਲਵੇ ਕਿ ਇਹਨਾਂ ਨੇ ਗੋਸ਼ਤ ਰੱਖਿਆ, ਜਾਂ ਕੋਈ ਆ ਕੇ ਵੇਖ ਨਾ ਲਵੇ ਕਿ ਇਹਨਾਂ ਨੇ ਕੁਰਬਾਨੀ ਕੀਤੀ ਹੈ। ਇਹ ਕੀ ਫਿਨਾਮਨਨ ਹੈ। ਇੱਥੇ ਇੱਕ ਪਹਿਲੇ ਪੰਜਾਬ ਵਿੱਚ ਹੁੰਦੀ ਸੀ ਜਮਾਤ, ਕਾਲਦਮ ਹੋ ਗਈ ਲਬੈਕ ਨਾਮ ਵਾਲੀ, ਉਹਨਾਂ ਨੇ ਬੜੀ ਅੰਨੀ ਪਾਈ ਸੀ ਪੂਰੇ ਪੰਜਾਬ ਵਿੱਚ। ਅਤੇ ਇਤਲਾਤ ਇੰਝਦੇ ਨੇ ਕਿ ਬੈਨ ਤਾਂ ਹੋ ਗਈ ਹੈ, ਉਹਨਾਂ ਦੀ ਅੰਨੀ ਵੀ ਥੋੜ੍ਹੀ ਜਿਹੀ ਘੱਟ ਹੋਈ ਹੈ, ਲੇਕਿਨ ਫਿਰ ਵੀ ਲੋਕਾਂ ਦੇ ਦਿਮਾਗਾਂ ਵਿੱਚ ਉਹਨਾਂ ਦੇ ਕੰਮ ਹੁਣੇ ਤੱਕ ਮੌਜੂਦ ਨੇ। ਅਤੇ ਇਸ ਚੀਜ਼ 'ਤੇ ਹੋਣਾ ਕੀ ਹੈ, ਅਤੇ ਚੌਧਰੀ ਸਾਹਿਬ ਵੇਖ ਰਹੇ ਨੇ ਹਾਲਾਤ ਨੂੰ ਬੜੀ ਸੰਜੀਦਗੀ ਨਾਲ, ਗੌਰ ਦੇ ਨਾਲ। ਪੰਜਾਬ ਵਿੱਚ ਕੁਝ ਅਸਾਰ ਆ ਰਹੇ ਨੇ ਕਿ ਉਹੀ ਹੋਣਾ ਹੈ ਜਿਹੜੀ ਪਿਛਲੀ ਈਦਾਂ 'ਤੇ ਹੋਇਆ। ਚੌਧਰੀ ਸਾਹਿਬ ਕੀ ਹਾਲਾਤ ਨੇ ਇਸ ਵਾਲੇ ਨਾਲ? ਰਾਣਾ ਸਾਹਿਬ ਬਿਲਕੁਲ ਈਦ ਜਿਹੜੀ ਬੱਕਰਾ ਈਦ ਆ ਰਹੀ ਹੈ, ਇਹਦੇ ਉੱਤੇ ਜ਼ਾਹਰ ਹੈ ਲੋਕ ਕੁਰਬਾਨੀਆਂ ਕਰਨਗੇ। ਕੋਈ ਬੱਕਰਾ ਕਰੇਗਾ ਅਤੇ ਕੋਈ ਵੱਡਾ ਜਾਨਵਰ ਕਰੇਗਾ। ਅਤੇ ਲੇਕਿਨ ਇਹ ਹੈ ਕਿ ਸੋਸ਼ਲ ਮੀਡੀਆ ਦੇ ਬਾਰੇ ਕੰਪੇਨ ਵੀ ਚੱਲ ਰਹੀ ਹੈ ਅਹਿਮਦ ਦੀ ਕਮਿਊਨਿਟੀ ਦੇ ਖਿਲਾਫ, ਕਿ ਉਹਨਾਂ ਨੂੰ ਕੁਰਬਾਨੀ ਨਹੀਂ ਕਰਨੀ ਦਿੱਤੀ ਜਾਏਗੀ। ਜ਼ਾਹਰ ਹੈ ਹਰ ਸਾਲ ਚੱਲਦੀ ਹੈ ਬਿਲਕੁਲ। ਅਤੇ ਇੱਕ ਪੂਰਾ ਇੱਕ ਸਾਰਾ ਉਸ ਹੇਟ ਸਪੀਚ ਉਹਨਾਂ ਦੇ ਖਿਲਾਫ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਡੇ ਕਨਸਟੀਟਿਊਸ਼ਨ 'ਚ ਉਹਨਾਂ ਨੂੰ ਅਕਲੀਅਤ ਡਿਕਲੇਅਰ ਕੀਤਾ ਗਿਆ, ਅਤੇ ਇਸ ਚੀਜ਼ ਤੋਂ ਤਾਂ ਕੋਈ ਬੰਦਾ ਇਨਕਾਰੀ ਨਹੀਂ। ਜ਼ਾਹਰ ਉਹ ਮਿਨੋਰਿਟੀ ਡਿਕਲੇਅਰ ਹੋ ਗਏ ਨੇ, ਅਕਲੀਅਤ ਨੇ। ਲੇਕਿਨ ਇਹ ਹੈ ਕਿ ਕਨਸਟੀਟਿਊਸ਼ਨ ਨੇ, ਆਇਨ ਨੇ ਅਕਲੀਤਾਂ ਨੂੰ ਵੀ ਰਾਈਟਸ ਦਿੱਤੇ ਨੇ। ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਤਾਂ ਸਾਰੇ ਲੋਕਾਂ ਲਈ ਬਰਾਬਰ ਨੇ, ਕੋਈ ਵੀ ਅਕਲੀਅਤ ਹੋਵੇ, ਕੋਈ ਵੀ ਮਜ਼ਹਬ ਹੋਵੇ, ਕੋਈ ਵੀ ਫਿਰਕਾ ਹੋਵੇ। ਉਹ ਹੁਣ ਮੁਖਤਲਿਫ ਕਿਸਮ ਦੀ ਕੰਪੇਨਾਂ ਚੱਲ ਰਹੀਆਂ। ਇੱਕ ਤਾਂ ਇਹ ਹੈ ਕਿ ਮੁਖਤਲਿਫ ਜਿਹੜੀਆਂ, ਦੇਖੋ ਵਕੀਲ ਪੜ੍ਹੇ ਲਿਖੇ ਲੋਕ ਹੁੰਦੇ, ਲੇਕਿਨ ਮੁਖਤਲਿਫ ਕਿਸਮ ਦੀਆਂ ਜਿਹੜੀ ਡਿਸਟ੍ਰਿਕਟ ਬਾਰਜ਼ ਨੇ, ਉਹਨਾਂ ਦੀ ਪ੍ਰੈਸ ਰਿਲੀਜ਼ ਆਈਆਂ ਜੀ, ਕਿ ਪ੍ਰੈਸ ਰਿਲੀਜ਼ ਆ ਰਹੀਆਂ। ਉਹਦੇ 'ਚ ਕਰਾਚੀ ਬਾਰ ਦੀ ਵੀ ਆਈ ਹੈ, ਚਨਿਓੜ ਬਾਰ ਦੀ ਹੈ, ਡਸਕਾ ਦੀ, ਬੇਸ਼ੁਮਾਰ ਬਾਰਜ਼ ਨੇ ਜੀ, ਕਿ ਜਿਹੜਾ ਬੰਦਾ ਕੁਰਬਾਨੀ ਕਰੇਗਾ ਅਹਿਮ ਦੀ ਈਦ 'ਤੇ, ਜਾਂ ਇਹ ਕਿ ਉਹ ਈਦ ਪੜ੍ਹੇਗਾ ਅਤੇ ਉਹ ਫਿਰ ਉਹ ਨੁਕਸਾਨ ਦਾ ਜ਼ਿੰਮੇਦਾਰ ਹੋਏਗਾ। ਜਾਂ ਉਹਨਾਂ ਨੇ ਵਾਰਨ ਕੀਤਾ DC ਨੂੰ, DPO ਨੂੰ ਕਿ ਜੀ ਅਗਰ ਇਹਨਾਂ ਨੂੰ ਰੋਕ ਲਓ, ਨਹੀਂ ਤਾਂ ਫਿਰ ਇੱਥੇ ਖੂਨ ਖਰਾਬਾ ਹੋਏਗਾ ਅਤੇ ਜੰਗ ਹੋਏਗੀ, ਅਤੇ ਇਹ ਉਹ ਨਾ, ਮਤਲਬ ਬੜੀ ਸਖਤ ਕਿਸਮ ਦੇ। ਫਿਰ ਪੰਜਾਬ ਚੀਫ ਸੈਕਟਰੀ ਪੰਜਾਬ ਜਿਹੜਾ, ਉਹਦੇ ਨਾਲ ਵੀ ਮੌਲਵੀਆਂ ਨੇ ਇੱਕ ਮੀਟਿੰਗ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਇਹੀ ਡਿਮਾਂਡ ਕੀਤੀ ਕਿ ਇਹਨਾਂ ਨੂੰ ਬਈ ਰੋਕਿਆ ਜਾਵੇ ਸਟ੍ਰਿਕਟਲੀ, ਕਿ ਇਹ ਨਹੀਂ ਕਰਨ। ਉਸ ਤੋਂ ਬਾਅਦ ਇੱਕ ਫਾਰਮ ਵੀ ਚੱਲ ਰਿਹਾ ਮੁਖਤਲਿਫ ਤਹਿਸੀਲ ਲੈਵਲ 'ਤੇ ਨਾ, ਉਹ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਆ, ਮੇਰਾ ਖਿਆਲ ਉਹ ਇਹਨਾਂ ਦੇ ਮੌਲਵੀਆਂ ਦੇ ਕਹਿਣੇ 'ਤੇ ਉਹਨਾਂ ਨੂੰ ਅਹਿਮਦੀਆਂ ਕੋ ਸਾਈਨ ਕਰਾ ਰਹੀ ਕਿ ਅਸੀਂ ਕੁਰਬਾਨੀ ਨਹੀਂ ਕਰਾਂਗੇ, ਈਦ ਵੀ ਨਹੀਂ ਪੜ੍ਹਾਂਗੇ। ਠੀਕ ਹੈ। ਅਤੇ ਇਹ ਸਾਰਾ ਹੈ, ਇਹ ਈਦ ਹਰ ਸਾਲ ਹੁੰਦਾ ਵਾ। ਅਤੇ ਇਸ ਵਾਰੀ ਬਗੈਰ ਕੋਈ ਤਨਜ਼ੀਮ ਤੋਂ ਹੋ ਰਿਹਾ। ਪਹਿਲੇ ਤਾਂ ਇੱਕ ਤਨਜ਼ੀਮ ਸੀ ਨਾ, ਹਾਂ ਬਿਲਕੁਲ, ਪਿੱਛੇ ਹੁੰਦੀ ਸੀ। ਬਿਲਕੁਲ। ਇਹ ਕੋਈ ਇਹੋ ਤਨਜ਼ੀਮ, ਕੋਈ ਐਸੇ ਵਾਕਿਏ ਦੇ ਵਾਕਿਆਤ ਇਸ ਤਰ੍ਹਾਂ ਦੀ ਕੰਪੇਨ ਦੇ ਪਿੱਛੇ ਦੁਬਾਰਾ ਮੁਨਜ਼ਮ ਹੋਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ? ਇਹ ਵੀ ਤੁਹਾਡਾ ਬੜਾ ਵੈਲਿਡ ਸਵਾਲ ਹੈ ਕਿ ਹੋ ਸਕਦਾ। ਜ਼ਾਹਰ ਹੈ ਪਹਿਲਾਂ TLP ਕਰਦੀ ਸੀ ਬਹੁਤ ਜ਼ਿਆਦਾ, ਅਤੇ ਉਤੋਂ ਉਹਨਾਂ ਦਾ ਪੁਲਿਸ ਵੀ ਬੜੀ ਤੰਗ ਸੀ। ਉਹ ਕਹਿੰਦੇ ਸੀ ਥਾਣੇ ਦਾ ਘਰਾਓ ਕਰ ਲੈਂਦੇ ਇਹ ਉਹ, ਅਤੇ ਉਹਨਾਂ ਨੂੰ ਤਾਂ ਇਹਨਾਂ ਨੇ ਰੱਸਾ ਪਾਇਆ। ਪੰਜਾਬ ਗੌਰਮੈਂਟ ਨੇ ਅਤੇ ਫੈਡਰਲ ਗੌਰਮੈਂਟ ਨੇ ਸਾਰਿਆਂ ਮਿਲ ਮਿਲਾ ਕੇ ਉਹ ਤਾਂ ਖਾਮੋਸ਼ ਨੇ। ਲੇਕਿਨ ਜ਼ਾਹਰ ਉਹਨਾਂ ਦੇ ਸਲੀਪਰ ਸੈੱਲਸ ਹੈ ਨੇ, ਉਹਨਾਂ ਦੇ ਮੁਖਤਲਿਫ ਕਿਸਮ ਦੇ ਲੋਕ ਬੈਠੇ ਨੇ ਜਿਹੜੇ ਖਾਮੋਸ਼, ਲੇਕਿਨ ਉਹਨਾਂ ਦੇ ਜ਼ਾਹਰ ਜਜ਼ਬਾਤ ਤਾਂ ਹੈ ਨੇ। ਅੱਛਾ, ਇਹਦੇ ਵਿੱਚ ਇਹ ਆ ਕਿ ਤੁਹਾਨੂੰ ਪਤਾ ਨਾ, ਇਹ ਕਾਨੂੰਨ ਦਾ ਵੀ ਸਹਾਰਾ ਲਿਆ ਜਾਂਦਾ, ਕਿ ਇੱਕ ਆਰਡੀਨੈਂਸ ਦਾ, ਜਿਹਦੇ ਬਾਰੇ 'ਚ ਇਹ ਆ ਕਿ ਜਿਹੜੇ ਅਹਿਮਦੀ ਆ ਉਹ ਇਸਲਾਮ ਦੇ ਮੁਤਾਬਕ ਸ਼ਾਇਰ ਤਾਂ ਨਹੀਂ ਕਰ ਸਕਦੇ। ਅੱਛਾ ਠੀਕ ਆ, ਕਾਨੂੰਨ ਤਾਂ ਕਾਨੂੰਨ ਆ, ਉਹਨੂੰ ਤਾਂ ਮੰਨਣਾ ਪਏਗਾ। ਲੇਕਿਨ ਇਹ ਹੈ ਕਿ ਅਗਰ ਕੋਈ ਅਕਲੀਅਤ ਆ, ਉਹਨਾਂ ਦਾ ਆਪਣਾ ਕੋਈ ਵੀ ਇਸ ਤਰ੍ਹਾਂ ਦਾ ਰਿਚੁਅਲ ਹੈ, ਕੋਈ ਐਸੀ ਪ੍ਰੈਕਟਿਸ ਹੈ, ਉਹ ਆਇਨ ਪਾਕਿਸਤਾਨ ਉਹਨੂੰ ਤਾਂ ਨਹੀਂ ਰੋਕਦਾ ਨਾ। ਹਾਂ, ਅਤੇ ਚੌਧਰੀ ਸਾਹਿਬ ਦੂਜਾ ਹੈ ਕਿ ਚਲੋ ਸ਼ਾਇਰ ਇਸਲਾਮ ਦਾ ਤਾਂ ਤੁਸੀਂ ਕਿਹਾ ਪਬਲਿਕਲੀ ਨਾ ਕਰੇ, ਕੋਈ ਘਰ 'ਚ ਕਰ ਰਿਹਾ ਹੋਵੇ, ਕੋਈ ਚਾਰ ਦੀਵਾਰੀ 'ਚ ਕਰ ਰਿਹਾ ਹੋਵੇ, ਅਤੇ ਫਿਰ ਕਾਨੂੰਨ ਕੀ ਕਹਿੰਦਾ ਹੈ? ਬਿਲਕੁਲ, ਉਹੀ ਨਾ ਅਸਲ ਹੁਣ ਜਿਹੜਾ ਕਾਨੂੰਨ ਹੈ। ਲੇਕਿਨ ਇਹ ਹੈ ਕਿ ਅਗਰ ਅਕਲੀਅਤ ਕਹੇ ਜੀ ਸਾਡੀ
ਆ ਸਾਡਾ ਜਿਹੜਾ ਇੱਕ ਰਿਚੁਅਲ ਆ ਸਾਡੀ ਪ੍ਰੈਕਟਿਸ ਆ, ਇਹ ਅਸੀਂ ਕਰਨੀ ਆ, ਤੇ ਉਹਨੂੰ ਤਾਂ ਨਹੀਂ ਰੋਕਿਆ ਜਾ ਸਕਦਾ। ਅੱਛਾ, ਫਿਰ ਪਬਲਿਕਲੀ ਤੇ ਕਰਦੇ ਵੀ ਨਹੀਂ ਉਹ, ਹਾਂ ਆਪਣੇ ਘਰਾਂ ਦੇ ਅੰਦਰ ਹੀ ਕਰਦੇ, ਲੇਕਿਨ ਤੁਹਾਨੂੰ ਪਤਾ ਨਾ ਫਰਿੱਜਾਂ 'ਚ ਲੋਕ ਚੈੱਕ ਕਰ ਲੈਂਦੇ ਆ ਜਾ ਕੇ, ਉਹਨਾਂ ਦੀ ਦੀਵਾਰਾਂ ਟੱਪ ਕੇ FIR ਹੋਈਆਂ ਕਈ ਪਿਛਲੇ ਸਾਲਾਂ 'ਚ, ਪ੍ਰੈਕਟਿਸ ਹੈ ਕਈ ਸਾਲਾਂ ਤੋਂ। ਤੇ ਉਹ ਮਤਲਬ ਉਹਨਾਂ ਨੂੰ ਬੜਾ ਪਿਛਲੇ ਸਾਲ ਤੇ ਚੋਈ ਸਾਹਿਬ ਉਹ ਜਿਹੜੀ ਇੱਕ ਵੀਡੀਓ ਹੋਈ ਸੀ ਕਿ SHO ਪੁੱਛ ਰਿਹਾ ਹੈ ਖਾਤੂਨ ਨੂੰ ਬਿਲਕੁਲ ਕਿ ਤੂੰ ਦੱਸ ਤੂੰ ਮੁਸਲਮਾਨ ਹੈ, ਉਹ ਕਹਿੰਦੀ ਅਲਹਮਦੁਲਿਲਾ ਮੁਸਲਮਾਨ ਆ, ਕਿ ਕਲਮਾ ਸੁਣਾ। ਯਾਰ ਲੋਕਾਂ ਤੇ ਪੁਲਿਸ ਦਾ ਕੰਮ ਹੈ ਲੋਕਾਂ ਦੇ ਕੋਲ ਕਲਮੇ ਸੁਣੇ, ਇਮਾਨ ਚੈੱਕ ਕਰੇ ਕਿ ਮੁਸਲਮਾਨ ਹੈ ਕਿ ਨਹੀਂ ਹੈ। ਔਰ ਉਸ 'ਤੇ ਬੜਾ ਸਵੀਰ ਕਿਸਮ ਦਾ ਰਿਐਕਸ਼ਨ ਵੀ ਆਇਆ ਸੀ, ਜਿਹੜੇ ਨੂਨ ਲੀਗ ਦੇ ਸੈਨੇਟਰ ਨੇ ਪ੍ਰਵੇਸ਼ ਸ਼ੀਰ ਸਾਹਿਬ, ਬਿਲਕੁਲ ਉਹਨਾਂ ਦਾ ਆਇਆ ਸੀ, ਉਹਨਾਂ ਨੇ ਉਸ 'ਤੇ ਕਮੈਂਟ ਵੀ ਕੀਤਾ ਸੀ। ਬੜੀ ਬਹਾਦਰੀ ਪਾਕਿਸਤਾਨ, ਤੁਹਾਨੂੰ ਪਤਾ ਨਹੀਂ ਤੇ ਅਦਰਵਾਈਜ਼ ਕੋਈ ਬੰਦਾ ਇਸ ਚੀਜ਼ ਦੇ ਇਸ਼ੂ 'ਤੇ ਬੋਲ ਨਹੀਂ ਸਕਦਾ। ਤੇ ਉਹਨਾਂ ਨੇ ਕਿਹਾ ਸੀ ਕਿ ਮਤਲਬ ਇਹ ਕਿਹੜਾ ਮੁਲਕ ਹੈ ਜਿਹਦੇ 'ਚ ਹੁਣ ਲੋਕ ਜਿਹੜੇ SHO ਜਾ ਕੇ ਲੋਕਾਂ ਦੇ ਕਲਮੇ ਚੈੱਕ ਕਰੇ ਜਾਂ ਲੋਕਾਂ ਦਾ ਇਮਾਨ ਚੈੱਕ ਕਰੇ। ਤੇ ਇਹ ਬਹਰਹਾਲ ਇਸ਼ੂ ਤੇ ਹੈ। ਚੋਈ ਸਾਹਿਬ ਇਹ ਜਿਹੜਾ ਮਸਲਾ ਹੈ ਨਾ, ਇੱਕ ਜਮਾਤ ਦਾ ਨਹੀਂ ਸੀ ਵੈਸੇ, ਇਹ ਤੇ ਸਾਡੇ ਰਵੱਈਆਂ ਦਾ ਹੈ। ਇੱਕ ਜਮਾਤ ਖਤਮ ਹੋ ਗਈ ਤੇ ਤੁਹਾਨੂੰ ਪਤਾ ਕਿੰਨੀ ਜਮਾਤਾਂ ਪਾਕਿਸਤਾਨ ਮਜ਼ਹਬੀ 248 ਜਮਾਤਾਂ ਨੇ। ਉਹਦੇ 'ਚੋਂ ਚਲੋ ਜਿਹੜੀ ਮੇਨ ਸਟਰੀਮ ਪੋਲੀਟਿਕਸ ਵਿੱਚ ਨੇ JUI ਜਮਾਤ ਇਸਲਾਮੀ, ਇਹਨਾਂ ਨੂੰ ਤੁਸੀਂ ਕੱਢ ਦਿਓ, ਅਤੇ ਬਾਕੀ ਤਾਂ ਸਾਰੀ ਫਿਰਕਾ ਵਰਾਨਾ ਨੇ। ਕੋਈ ਕਿਸੇ ਦਾ ਕੋਈ ਏਜੰਡਾ ਹੈ, ਕੋਈ ਸ਼ੀਆਂ ਦੇ ਖਿਲਾਫ ਹੈ, ਕੋਈ ਵਾਬੀਆਂ ਦੇ ਖਿਲਾਫ ਹੈ, ਕੋਈ ਅਹਿਮਦੀਆਂ ਦੇ ਖਿਲਾਫ ਹੈ, ਕਿਸੇ ਦਾ ਕੋਈ ਏਜੰਡਾ ਹੈ, ਕਿਸੇ ਦਾ ਵੱਖਰੇ ਵੱਖਰੇ ਏਜੰਡੇ ਨੇ, ਉਹ ਤਾਂ ਮੌਜੂਦ ਨੇ। ਇੱਕ ਪਾਰਟੀ ਜ਼ਰਾ ਉੱਤੇ ਹੋ ਗਈ ਸੀ, ਨੁਮਾਇਆਂ ਹੋ ਗਈ ਸੀ, ਕਿਉਂਕਿ ਉਹਨੇ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਚੁੱਕਿਆ ਅਤੇ ਗੈਰਤ ਦੇ ਮਾਮਲੇ ਨੂੰ, ਅਤੇ ਬਾਕੀ ਵੀ ਤਾਂ ਹੈ ਨੇ। ਹੁਣ ਉਹਨਾਂ ਦੀ ਸਪੇਸ ਬਣ ਗਈ। ਉਹ ਜਿਹੜੇ TLP ਤੋਂ ਪਹਿਲੇ ਵਾਲੀ ਜਮਾਤਾਂ ਸਨ ਨਾ, ਜਿਹੜੀ ਖਰਾਬੀ ਪੈਦਾ ਕਰਦੀਆਂ ਸਨ, ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਅਸੀਂ ਆ ਕੇ TLP ਦੀ ਜਗ੍ਹਾ ਲੈ ਲਈਏ। ਉਹ ਮੈਨੂੰ ਲੱਗਦਾ ਕਿ ਉਹ ਵੀ ਇਹਦੇ 'ਚ ਸ਼ਾਮਿਲ ਨੇ। ਉਹ ਵੀ ਅਸਲ ਦੇ ਰਾਣਾ ਸਾਹਿਬ ਦੋ ਚੀਜ਼ਾਂ, ਇੱਕ ਤਾਂ ਦੇਖੋ ਨਾ, ਮੈਂ ਜਿਹੜੀ ਗੱਲ ਕੀਤੀ ਵਕੀਲਾਂ ਦੀ ਤਰਫੋਂ ਬਹੁਤ ਆ ਰਿਹਾ, ਹਾਂ ਬਿਲਕੁਲ, ਬਾਹਰ ਦੀ ਤਰਫੋਂ TLP ਦਾ। ਤੇ ਸਮਝੋ ਕਿ ਉਹ ਤੇ ਫੌਜ ਜਿਹੜੀ ਕਹਿੰਦੇ ਨਾ ਕਿ ਦਸਤੇ ਵਕੀਲ ਹੀ ਸਨ ਨਾ ਅੱਗੇ, ਤੁਹਾਨੂੰ ਪੂਰਾ ਉਹ ਮੁਮਤਾਜ਼ ਕਾਬਲ ਤੁਸੀਂ ਪਹੁੰਚ ਗਏ। ਵਕੀਲ ਉਹਦੇ 'ਚ ਬਹੁਤ ਨੇ, ਕਿਉਂਕਿ ਤੁਹਾਨੂੰ ਪਤਾ ਨਾ ਜਿਹੜੀ ਵਕੀਲ ਕਮਿਊਨਿਟੀ ਇਹਨਾਂ 'ਚ ਵੀ ਜਿਹੜੇ ਲਾਇਕ ਅੱਛੇ ਪੜ੍ਹੇ ਲਿਖੇ ਵਕੀਲ ਨੇ, ਜਿਹੜੇ ਅੱਛੇ ਕੇਸ ਫਾਈਟ ਕਰਨ ਵਾਲੇ, ਉਹ ਕੰਮ ਨੇ। ਤੇ ਬਾਕੀ ਇੱਧਰੋਂ ਉੱਧਰੋਂ ਡਿਗਰੀਆਂ ਲੈ ਕੇ ਫਿਰ ਉਹਨਾਂ ਦਾ ਇਹ ਹੁੰਦਾ ਕਿ ਕੋਈ ਨਾ ਕਿਸੇ ਪਾਰਟੀ ਦਾ ਸਹਾਰਾ ਲਾਈਏ, ਤੇ ਕੋਈ ਪ੍ਰੈਸ਼ਰ ਗਰੁੱਪ। ਉਹ TLP ਦੀ ਸੂਰਤ ਵਿੱਚ ਇਹਨਾਂ ਨੂੰ ਬੜਾ ਇੱਕ ਜਗ੍ਹਾ ਅੱਛੀ ਮਿਲ ਗਈ ਸੀ ਪੁਆਇੰਟ ਨਾ, ਉਹ ਵਕੀਲ ਉਹਦੇ ਚੱਲ ਜਾਂਦੇ ਸੀਗੇ, ਤੇ ਜੱਥਿਆਂ ਦੀ ਸੂਰਤ ਲੋਕਾਂ ਨੂੰ ਡਰਾਓ ਧਮਕਾਓ ਇਹ ਉਹ, ਤੇ ਆਪਣਾ ਇਸ ਤਰ੍ਹਾਂ ਕੋਈ ਆਪਣੀ ਪ੍ਰੈਕਟਿਸ ਜਿਹੜੀ ਪੂਰੀ ਇਕਾਨਮੀ ਜਿਹੜੀ ਹੈ ਉਹਦੇ ਨਾਲ ਉਹਨਾਂ ਨੂੰ ਜੋੜ ਲਈ ਸੀ। ਤੇ ਉਹ ਜ਼ਾਹਰ ਉਸ ਤਰ੍ਹਾਂ ਦੇ ਸਲੀਪਰ ਸੈੱਲ ਵੀ ਮੌਜੂਦ ਨੇ, ਤੇ ਜਮਾਤ ਹੀ ਬੈਨ ਹੋਈ ਹੈ ਨਾ, ਤੇ ਉਹ ਉਹਨਾਂ ਦੀ ਤਰਫੋਂ ਬਹੁਤ ਪ੍ਰੈਸ ਰਿਲੀਜ਼ਾਂ ਆ ਰਹੀਆਂ, ਉਹਨਾਂ ਦੀ ਜਿਹੜੀ ਬਾਰਸ ਦਾ ਉਹਨਾਂ ਦੀ ਰੈਜ਼ੋਲੂਸ਼ਨਾਂ ਆ ਰਹੀਆਂ ਜੀ। ਤੇ ਹਾਲਾਂਕਿ ਮਤਲਬ ਵਕੀਲਾਂ ਦਾ ਇਸ ਇਸ਼ੂ ਨਾਲ ਕੀ ਤਾਲੁਕ? ਬਸ ਚੋਈ ਸਾਹਿਬ ਦੂਸਰਾ ਜਿਹੜਾ ਤੁਸੀਂ ਮਜ਼ਹਬੀ ਜਮਾਤਾਂ ਦੀ ਗੱਲ ਕਰ ਰਹੇ ਕਿ ਜਿਹੜੀਆਂ ਮਜ਼ਹਬੀ ਜਮਾਤਾਂ ਜਿਨ੍ਹਾਂ ਦੀ ਸਪੇਸ TLP ਨੇ ਲੈ ਲਈ ਸੀ, ਉਹ ਹੁਣ ਮਜ਼ਹਬੀ ਜਮਾਤਾਂ ਉਹਨਾਂ ਨੂੰ ਵੀ ਇੱਕ ਮੌਕਾ ਮਿਲਿਆ ਕਿ ਉਹ ਥੋੜਾ ਇਸ ਇਸ਼ੂ ਨੂੰ ਕਰਨ। ਮੁਲਤਾਨ ਵਿੱਚ ਇੱਕ ਹੈ ਬੜੀ ਪੁਰਾਣੀ ਜਮਾਤ, ਨਾਂ ਮੈਂ ਨਹੀਂ ਲੈਣਾ ਚਾਹੁੰਦਾ ਉਸਦਾ, ਹੁਣ ਉਹਨੇ ਉਹੀ ਕੰਮ ਸ਼ੁਰੂ ਕਰ ਦਿੱਤੇ ਨੇ ਜਿਹੜੀ TLP ਕਰਦੀ ਸੀ। ਉਹ ਚਾਹੁੰਦੀ ਹੈ ਕਿ ਲੋ ਜੀ ਫਿਰ ਸਾਡੇ ਲਈ ਬਣ ਗਿਆ, ਸਪੇਸ ਬਣ ਗਈ ਹੈ, ਅਤੇ ਉਹਨਾਂ ਨੇ ਉਹੀ ਵਾਲਾ ਜਿਹੜਾ TLP ਵਾਲਾ ਕੰਮ ਸੀ ਉਹ ਚੁੱਕ ਦਿੱਤਾ ਉਹਨਾਂ ਨੂੰ। ਅਤੇ ਉਹ ਰਾਣਾ ਸਾਹਿਬ TLP ਦੇ ਬਾਰੇ ਵੀ ਬੜੇ ਲੋਕਾਂ ਦੇ ਸਵਾਲ ਨੇ ਕਿ ਮਤਲਬ ਇਹਨਾਂ 'ਤੇ ਜਿਹੜਾ ਸਟੇਟ ਆ ਉਹ ਇਹੀ ਪਾਲਿਸੀ ਰਹੇਗੀ ਜਾਂ ਕਿਸ ਟਾਈਮ ਫਿਰ ਨਰਮ ਹੋ ਜਾਏਗੀ, ਫਿਰ ਉੱਠ ਜਾਏਗੀ? ਇਹਦੇ ਉੱਤੇ ਕੀ ਦੇਖੋ ਚੋਈ ਸਾਹਿਬ, ਇੱਕ ਸਾਲ ਤਾਂ ਬੜਾ ਸਕੂਨ ਰਿਹਾ ਨਾ। ਹਾਂਜੀ, ਜਦੋਂ ਦੀ ਇਹ ਸਾਲ ਹੋਇਆ ਘੱਟ ਹੀ ਹੈ, ਲੇਕਿਨ ਪੰਜਾਬ ਪੁਲਿਸ ਵਿੱਚ ਸਕੂਨ ਵਿੱਚ ਹੈ, ਓਵਰਆਲ ਰਿਆਸਤ ਵੀ, ਅਤੇ ਪਾਕਿਸਤਾਨ ਦਾ ਇਮੇਜ ਵੀ ਕੋਈ ਗਲੋਬਲੀ ਕਾਫੀ ਬਿਹਤਰ ਹੋਇਆ ਜਦੋਂ TLP ਜਦੋਂ ਦੀ ਗਈ ਹੈ। 2 ਬੰਦੇ ਨੇ, ਲੇਕਿਨ ਜਦੋਂ ਤੱਕ ਇਹਨਾਂ ਦੀ ਕਿਆਦਤ ਹੈ ਨਾ, ਰੂਪੋਸ਼ ਹੈ, ਕਿਸੇ ਦੇ ਕੋਲ ਹੈ, ਸਾਨੂੰ ਨਹੀਂ ਪਤਾ, ਉਸ ਵਕਤ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ। ਜਦੋਂ ਆਉਣਗੇ ਮੰਜ਼ਰ ਆਮ 'ਤੇ ਆਉਣਗੇ, ਫਿਰ ਪਤਾ ਚੱਲੇਗਾ ਕਿ ਫਿਰ ਆਸ਼ਿਦ ਬਾਜ਼ਰਾਨ ਆ ਰਹੇ ਨੇ ਜਾਂ ਇਹਨਾਂ ਨੇ ਕੋਈ ਸਮਝੌਤਾ ਕਰ ਲਿਆ ਜਾਂ ਛੱਡ ਦੇਣਗੇ ਜਿਹੜੇ ਪਹਿਲੇ ਕਰਤੂਤਾਂ ਕਰਦੇ ਸਨ। ਇਹ ਤਾਂ ਉਹਨਾਂ ਦੀ ਰਿਹਾਈ ਤੋਂ ਬਾਅਦ ਹੀ ਪਤਾ ਚੱਲਣਾ। ਹਾਂ, ਔਰ ਬਿਲਕੁਲ ਇਹਦੇ ਕਈ ਲੋਕਾਂ ਦੇ ਇਹ ਵੀ ਜ਼ਿਹਨਾਂ 'ਚ ਖਦਸ਼ਾ ਕਿ ਉਹ ਹੁਣ ਤੇ ਕਿਤੇ ਜ਼ਾਰਾ ਛੁਪੇ ਹੋਏ ਨੇ ਜਿੱਥੇ ਵੀ ਨੇ, ਲੇਕਿਨ ਇਹ ਹੈ ਕਿ ਜਦੋਂ ਉਹਨਾਂ ਨੂੰ ਕਦੇ ਇਸਤੇਮਾਲ ਕਰਨਾ ਹੋਇਆ ਤੇ ਯਕਦਮ ਉਹਨਾਂ ਨੂੰ ਬਾਹਰ ਕਿਸੇ ਏਜੰਡੇ ਦੇ ਨਾਲ ਆਉਣ ਤੇ ਆਉਂਦਾ ਹੀ ਉਹ ਕੋਈ ਲੌਂਗ ਮਾਰਚ ਅਨਾਊਂਸ ਕਰ ਦੇਣ ਤੇ ਲੋਕ ਉਹਨਾਂ ਨੂੰ ਵੈਲਕਮ ਕਰਨ, ਤੇ ਜ਼ਾਹਰ ਫਿਰ ਤੇ ਉਹਨਾਂ ਦਾ ਮਜ਼ੀਦ ਉਹਨਾਂ ਦੀ ਜਿਹੜੀ ਫਾਲੋਇੰਗ ਹੋਏਗੀ ਨਾ, ਇਸ ਤੇ ਲੋਕਾਂ ਦੇ ਖਦਸ਼ਾਤ ਹੈ ਨੇ। ਹਾਂ, ਲੇਕਿਨ ਚੋਈ ਸਾਹਿਬ ਇਸ ਤਰ੍ਹਾਂ ਦੇ ਕੋਈ ਸਿਆਸੀ ਹਾਲਾਤ ਲੱਗ ਰਹੇ ਨੇ ਕਿ ਉਹਦੀ ਕੋਈ ਮੁਸਤਕਬਲ ਕਰੀਬ ਵਿੱਚ ਲੋੜ ਪਵੇ? ਨਹੀਂ, ਫਿਲਹਾਲ ਤਾਂ ਲੱਗਦੀ ਤਾਂ ਨਹੀਂ, ਕਿ ਕਿਉਂਕਿ ਹੁਣ ਤੇ ਸਾਰੇ ਹੀ ਜਿਹੜੇ ਉਹ ਟੋਕੇ ਦੇ ਥੱਲੇ ਹੀ ਨੇ। ਜੁਡੀਸ਼ਰੀ ਕੀ ਆ ਤੇ ਪਾਰਲੀਮੈਂਟ ਕੀ ਆ ਤੇ ਪੋਲੀਟੀਕਲ ਜਮਾਤਾਂ ਕੀ ਆ, ਤੇ ਸਾਰੀਆਂ ਉਹ ਮਸਲਾ ਤਾਂ ਨਹੀਂ ਹੈ।
ਕਿ ਕਿਸੇ ਜਗ੍ਹਾ ਤੇ ਕਿਸੇ ਨੂੰ ਕੋਈ ਉਹਦਾ ਕੰਨ ਮਰੋੜਨ ਲਈ ਜ਼ਰੂਰਤ ਉਹਨੂੰ TLP ਦੀ ਪਵੇ ਉਸ ਤਰ੍ਹਾਂ ਦੀ। ਲੇਕਿਨ ਹਾਲਾਤ ਚੇਂਜ ਹੋਣ ਲੱਗੇ ਤੇ ਪਤਾ ਵੀ ਨਹੀਂ ਲੱਗਦਾ ਨਾ। ਹਾਂ ਬਿਲਕੁਲ, ਇਹ ਤੇ ਹੈ। ਤੇ ਲੋਕ ਤਾਂ ਕਹਿੰਦੇ ਸੀ ਕਿ ਇਮਰਾਨ ਖਾਨ ਦੀ ਹਕੂਮਤ ਵੀ 10 ਸਾਲ ਚੱਲੇਗੀ ਹਾਂ ਤੇ ਬਹੁਤ ਮਤਲਬ ਇੱਕ ਪੇਜ ਔਰ ਇਹ ਬੋਲੇ, ਲੇਕਿਨ ਫਿਰ 3-3.5 ਸਾਲ ਤੋਂ ਬਾਅਦ ਯਕਦਮ ਲੋਕਾਂ ਦੀ ਅੱਖ ਖੁੱਲੀ ਤੇ ਪਤਾ ਚੱਲਿਆ ਤੇ ਕੋਈ ਕੰਮ ਪੈ ਗਿਆ ਤੇ ਹੋਏ ਤੇ ਹਾਲਾਤ ਹੀ ਹੋਰ ਆ ਤੇ ਉਹ ਹਕੂਮਤ ਘਰ ਚੱਲ ਗਈ। ਇਸ ਕਰਕੇ ਪਾਕਿਸਤਾਨ ਵਰਗੇ ਮੁਲਕ ਤਾਂ ਕੋਈ ਪਤਾ ਨਹੀਂ, ਇੱਥੇ ਤਾਂ ਕੋਈ ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਇੱਕ ਲੋਕਾਂ ਦਾ ਮਾਈਂਡਸੈਟ ਬਣਿਆ ਕਿ ਇੱਥੇ ਚੀਜ਼ਾਂ ਚੇਂਜ ਹੁੰਦੀਆਂ ਬੜੀ ਸਪੀਡ ਦੇ ਨਾਲ। ਹਾਂ, ਲੇਕਿਨ ਉਹ ਕਹਿੰਦੇ ਨੇ ਕਿ ਹੁਣ ਪਾਕਿਸਤਾਨ ਜਿਹੜੀ ਹੈ ਨਾ ਸਖਤ ਰਿਆਸਤ ਬਣ ਗਈ ਹੈ ਅਤੇ ਉਹਦਾ ਖੋਲ ਬੜਾ ਸਖਤ ਹੋ ਗਿਆ। ਹੁਣ ਉਹ ਨਹੀਂ ਹੋਣਾ ਜਿਵੇਂ ਪਹਿਲੇ ਹੁੰਦਾ ਸੀ। ਹਾਂ, ਸਖਤ ਰਿਆਸਤ ਤੇ ਕਹਿ ਸਕਦੇ ਹਾਂ ਜ਼ਾਰਾ ਜਿਹੜਾ ਜਿਸ ਤਰ੍ਹਾਂ ਪੀਕਾ ਲੋਕਾਂ ਤੇ ਲੱਗ ਰਿਹਾ ਤੇ ਫਰੀ ਸਪੀਚ ਜਿਹੜੀ ਆ, ਫਰੀडम ਆਫ ਪ੍ਰੈਸ ਆ, ਉਹ ਦਬਾਈ ਜਾ ਰਹੀ ਹੈ ਤੇ ਉਹ ਸਖਤ ਹੈ। ਦੂਜਾ ਚੋਇਸਾਂ ਹੈ ਜਿਹੜੇ ਅੱਜ ਕੱਲ੍ਹ ਇਹ 12 ਸ਼ਹਿਰਾਂ ਜਿਹੜੀਆਂ ਇਸ਼ੂ ਕਰ ਰਹੀਆਂ ਨੇ ਸਟੇਟਮੈਂਟਾਂ, ਇਹਦੇ ਉੱਤੇ ਕੀ ਰਿਐਕਸ਼ਨ ਆਉਂਦਾ ਗੌਰਮੈਂਟ ਦਾ? ਰਿਆਸਤ ਪੰਜਾਬ ਵਾਲੀ ਮਰੀਮ ਬੀਬੀ ਦੀ ਹਕੂਮਤ ਕਿਸ ਤਰ੍ਹਾਂ ਰਿਐਕਟ ਕਰੇਗੀ? ਪਰਵੇਜ਼ ਰਸ਼ੀਦ ਸਾਹਿਬ ਕਿਸ ਤਰ੍ਹਾਂ ਕਰਨਗੇ? ਕਿਉਂਕਿ ਮੀਆਂ ਸਾਹਿਬ ਦਾ ਆਪਣਾ ਇੱਕ ਬੜਾ ਉਹਨਾਂ ਦਾ ਸੌਫਟ ਮੋਡਰੇਟ ਵਿਊ ਹੈ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ, ਉਹ ਕਿਸ ਤਰ੍ਹਾਂ ਰਿਐਕਟ, ਇਹ ਵੀ ਦੱਸੇਗਾ ਉਹਨਾਂ ਦਾ ਰਿਐਕਸ਼ਨ ਕਿ ਮੁਸਤਕਬਲ 'ਚ ਇਹਨਾਂ ਨੂੰ ਮਤਲਬ ਕੀ ਪਾਲਿਸੀ ਹੋਣੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਅਸਲ ਰਾਣਾ ਸਾਹਿਬ ਸਾਡੇ ਵਰਗੇ ਜਿਹੜੀ ਹਕੂਮਤਾਂ ਇਹਨਾਂ ਦੇ ਲਈ ਵੀ ਬੜਾ ਚੈਲੰਜ ਹੁੰਦਾ। ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਮਿਸਾਲ ਵਾਕਿਆ ਬੜਾ ਜ਼ਬਰਦਸਤ ਮੇਰੇ ਜ਼ਿਹਨ 'ਚ ਆ ਗਿਆ ਕਿ ਇਹਨਾਂ ਹਕੂਮਤਾਂ ਲਈ ਵੀ ਬੜੀ ਵਰਨੇਬਲ ਹੁੰਦੀਆਂ ਜਿਹੜੇ ਮੁਖਤਲਿਫ ਕਿਸਮ ਦੇ ਗਰੁੱਪ ਆ ਨਾ, ਜਿਹੜੇ ਆਪਣੇ ਸਖਤ ਕਿਸਮ ਦੇ ਨਜ਼ਰੀਆਤ ਰੱਖਦੇ ਆ। ਉਹ ਇੱਕ ਤੁਹਾਨੂੰ ਪਤਾ ਨਾ ਕਿ ਲਾਹੌਰ ਦੇ ਵਿੱਚ ਇੱਕ ਕਮੇਟੀ ਬਣੀ ਹੈ ਜਿਹੜੀ ਕਲਚਰ ਰਿਵਾਈਵਲ ਕਰੇਗੀ। ਉਹਦੇ ਮੀਆਂ ਸਾਹਿਬ ਇਹਨੂੰ ਹੈਡ ਕਰ ਰਹੇ ਨੇ। ਤੇ ਮੁਖਤਲਿਫ ਜਿਹੜੇ ਰੋਡਾਂ ਦੇ ਨਾਮ ਨੇ ਸੜਕਾਂ ਦੇ ਜਿਹੜੇ ਪੁਰਾਣੇ ਰਿਵਾਈਵ ਕਰ ਰਹੇ, ਉਹ ਕੁਛ ਹਿੰਦੂਆਂ ਦੇ ਨਾਮ ਤੇ ਸੀ, ਕੁਛ ਅੰਗਰੇਜ਼ਾਂ ਦੇ ਨਾਮ ਤੇ ਸੀ। ਉਸ ਦੇ ਉੱਤੇ ਔਰੀਆ ਮਕਬੂਲ ਜਾਨ ਸਾਹਿਬ ਦੀ ਇੱਕ ਸਟੇਟਮੈਂਟ ਆਈ, ਤੁਸੀਂ ਦੇਖੀ? ਨਹੀਂ, ਮੈਂ ਨਹੀਂ ਵੇਖੀ। ਫਿਰ ਕੋਈ ਉਹਨੇ ਗੰਦ ਪਾਤਾ। ਹਾਂ, ਉਹ ਐਸੀ ਸਟੇਟਮੈਂਟ ਆ ਕਿ ਮੈਂ ਮੇਰੇ ਤੇ ਯਕੀਨ ਕਰੋ ਕੰਨ ਲਾਲ ਹੋ ਗਿਆ। ਮੈਂ ਕਿਹਾ ਦੇਖੋ ਯਾਰ ਇਹ ਹਕੂਮਤਾਂ ਵੀ ਕੀ ਕਰਨ, ਮਤਲਬ ਇਹਨਾਂ ਦੀ ਵਿਲ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਪੂਰੀ ਉਹਦੇ ਤੇ ਪੰਜਾਬ ਹਕੂਮਤ ਦੇ ਖਿਲਾਫ ਸਟੇਟਮੈਂਟ ਦਿੱਤੀ, ਯਾਨੀ ਪੂਰਾ ਚਾਰਜ ਸ਼ੀਟ ਜਾਰੀ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ ਇਹਨਾਂ ਨੇ ਨਾਮ ਜਿਹੜੇ ਆ ਇਹ ਚੇਂਜ ਕਰਕੇ ਇਹਨਾਂ ਨੇ ਅੰਗਰੇਜ਼ਾਂ ਤੇ ਹਿੰਦੂਆਂ ਵਾਲੇ ਰੱਖ ਦਿੱਤੇ ਨੇ ਤੇ ਇਹ ਗੈਰ ਮੁਸਲਮਾਨ ਵਾਲੇ, ਉਹਨਾਂ ਦਾ ਮਤਲਬ ਇਹ ਆ ਤੇ ਇਹ ਤੇ ਬੜਾ ਗਲਤ ਆ। ਉਹਨਾਂ ਨੇ ਕਿਹਾ ਤੇ ਮੁਸਲਮਾਨ ਜਿੱਥੇ ਜਿੱਥੇ ਗਏ ਆ ਉੱਥੇ ਉਹਨਾਂ ਨੇ ਨਾਮ ਵੀ ਚੇਂਜ ਕੀਤੇ ਸੀਗੇ ਤੇ ਉਹਨਾਂ ਨੇ ਤੇ ਪੂਰੀ ਇਸਲਾਮਿਕ ਹਿਸਟਰੀ ਨਾਲ ਮਿਲਾਤਾ। ਤੇ ਉਹਨਾਂ ਨੇ ਕਿਹਾ ਇਹ ਤੇ ਸਮਝੋ, ਉਹਨਾਂ ਨੇ ਕਿਹਾ ਕਿ ਜਿਹੜੀ ਹੁਣ ਮੈਂ ਤੁਹਾਨੂੰ ਸਿੱਧੇ ਲਫਾਜ਼, ਉਹਨਾਂ ਨੇ ਕਿਹਾ ਬੜਾ ਵੱਡਾ ਕੁਫਰ ਕਰ ਦਿੱਤਾ ਨਾ। ਇਹ ਕਿਹੜਾ ਕੁਫਰ ਹੋਇਆ ਇਹਦੇ 'ਚ? ਹਾਂਜੀ, ਉਹੀ ਤੇ ਦੇਖੋ ਦੇਖੋ ਜਿਹੜੇ ਜਿਹਨਾਂ ਲੋਕਾਂ ਨੇ ਇਹ ਰੋਡ ਬਣਾਏ ਸੀ, ਸੜਕਾਂ ਬਣਾਈਆਂ ਸੀ, ਉਹਨਾਂ ਦੀ ਕੰਟਰੀਬਿਊਸ਼ਨ ਸੀ, ਉਹ ਕੋਈ ਵੀ ਮਜ਼ਹਬ ਦਾ ਹੋਵੇ। ਉਹ ਠੀਕ ਹੈ ਨਾ। ਦੇਖੋ ਇਹ ਤੇ ਜਦੋਂ ਅਬਾਸੀ ਸਨ, ਮੂਵੀਆਂ ਦਾ ਦੌਰ ਤੇ ਘੱਟ ਹੀ ਰਿਹਾ। ਉਹ ਉੱਥੇ ਜਿੱਥੇ ਜਿੱਥੇ ਸਨ ਉਹ ਤੇ ਰੋਮ ਤੇ ਇਰਾਨ ਹੀ ਉਹਨਾਂ ਨੇ ਫਤਹ ਕੀਤਾ। ਲੇਕਿਨ ਇਹ ਕਿ ਉਹ ਮੁਸਲਮਾਨ ਗਲਬੇ ਸਨ ਤੇ ਉੱਥੇ ਤੇ ਉਹਨਾਂ ਨੇ ਪਰਵਾਹੀ ਨਹੀਂ ਕੀਤੀ ਨਾ। ਸਾਰਿਆਂ ਨੂੰ ਇਜਾਜ਼ਤ ਸੀ ਆਪਣੇ ਇਬਾਦਤਗਾਹਾਂ ਜਾਣ ਦੀ। ਲੇਕਿਨ ਜੇ ਉਹ ਅਬਾਸੀ ਆਏ, ਫਿਰ ਉਸਮਾਨੀ ਆਏ, ਇਹਨਾਂ ਦਾ ਤਾਂ ਬੜਾ ਅੱਛਾ ਵਿਹਾਰ ਰਿਹਾ ਬਾਕੀ ਈਸਾਈਆਂ ਦੇ ਨਾਲ, ਕ੍ਰਿਸਚਨਸ ਦੇ ਨਾਲ, ਯਹੂਦੀਆਂ ਦੇ ਨਾਲ। ਬਲਕਿ ਜਿਹੜੇ ਨੱਠ ਕੇ ਆਉਂਦੇ ਸਨ ਉੱਥੇ ਉਸਮਾਨੀਆਂ ਕੋਲ ਆ ਕੇ ਰਹਿੰਦੇ ਸਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਤੁਰਕੀ 'ਚ ਹੁਣੇ ਵੀ ਪੁਰਾਣੇ ਸਿਨਾਗੋਗ ਨੇ, ਯਹੂਦੀਆਂ ਦੇ ਇਬਾਦਤਗਾਹਾਂ ਨੇ, ਗਿਰਜੇ ਨੇ, ਸਭ ਕੁਝ ਹੈ। ਇਹ ਪਤਾ ਨਹੀਂ ਕਿੱਥੋਂ ਤਾਰੀਖਾਂ ਕੱਢ ਕੇ ਲੈ ਆਉਂਦੇ ਨੇ। ਉਹਨਾਂ ਨੇ ਤਾਂ ਪਤਾ ਨਹੀਂ ਕਿੱਥੋਂ ਦੀ ਕਿੱਥੇ ਤਾਰੀਖ ਮਿਲਾ ਕੇ ਤੇ ਜਨਾਬ ਉਹਨਾਂ ਨੇ ਐਡਾ ਵੱਡਾ ਉਹ ਪੰਜਾਬ ਹਕੂਮਤ ਦੇ ਖਿਲਾਫ ਇੱਕ ਚਾਰਜ ਸ਼ੀਟ ਜਾਰੀ ਕਰ ਦਿੱਤੀ ਨਾ। ਇਹ ਜਿਹੜੀ ਤਾਰੀਖ ਹੈ ਉਹ ਜਿਹੜੀ ਲਿਖੀ ਗਈ ਹੈ ਨਾ 1970 ਤੋਂ ਬਾਅਦ ਜ਼ਿਆ ਦੇ ਦੌਰ 'ਚ, ਉਹ ਨਸੀਮ ਹਜਾਜ਼ੀ ਵਾਲੇ ਨਾਵਲ, ਅੱਛਾ ਨਸੀਮ ਹਜਾਜ਼ੀ ਦੇ ਜਿਹੜੇ ਪਹਿਲੇ ਨਾਵਲ ਨੇ ਨਾ ਜ਼ਿਆ ਤੋਂ ਪਹਿਲੇ, ਉਹ ਥੋੜ੍ਹੇ ਜਿਹੇ ਮੋਡਰੇਟ ਨੇ। ਤਾਰੀਖੀ ਇਸਲਾਮੀ ਨਾਵਲ ਵੀ ਨਾ ਠੀਕ ਉਹ ਮੋਡਰੇਟ ਸਨ। ਜਦੋਂ ਜ਼ਿਆ ਲੱਗ ਆਇਆ ਅਤੇ ਉਹਦੇ ਜਿਹੜੇ ਤਾਰੀਖੀ ਨਾਵਲ ਉਹ ਵੀ ਜਿਹੜੇ ਨਾ ਉਨੇ ਹੀ ਭੈੜੇ ਅਤੇ ਉਨੇ ਇੰਤਹਾ ਪਸੰਦ ਹੋ ਗਏ। ਇਹ ਨੈਰੇਟਿਵ ਉੱਥੋਂ ਫਿਰ ਆਉਣੇ ਸ਼ੁਰੂ ਹੋ ਗਏ। ਹਾਂ, ਲੇਕਿਨ ਦੇਖਣਾ ਕਿਸ ਤਰ੍ਹਾਂ ਇੱਥੇ ਨੈਰੇਟਿਵ ਕਿ ਇੱਕ ਬੰਦਾ ਜਿਹੜਾ ਬਿਊਰੋਕਰੇਟ ਰਿਹਾ, ਉਹ DC ਰਿਹਾ, ਕਮਿਸ਼ਨਰ ਰਿਹਾ, ਉਹ ਹੁਣ ਇਸ ਕਿਸਮ ਦੀ ਅਗਰ ਨੈਰੇਟਿਵ ਲੋਕਾਂ ਦੀ ਜ਼ਿਹਨ ਸਾਜ਼ੀ ਕਰਨ ਦੀ ਕੋਸ਼ਿਸ਼ ਕਰੇ। ਚੋਈ ਸਾਹਿਬ ਉਹਦਾ ਤੇ ਫੋਲੋਇੰਗ, ਉਹਦੀ ਇਕੋਨਮੀ, ਉਹਦਾ YouTube ਚੈਨਲ, ਉਹਦੀ ਪੂਰੀ ਸਾਫਤ, ਉਹਦੀ ਦਾਨਸ਼ਵਰੀ ਚੱਲਦੀ ਸਿਰਫ ਨਫ਼ਰਤ ਤੇ ਬਿਆਨਗੀ ਤੇ। ਹਾਂ, ਅਸਲ ਆਹ ਪੁਆਇੰਟ ਆ ਕਿ ਜਿਹੜੇ ਲੋਕਾਂ ਦੀ ਜਿਹੜੀ ਸੋਸ਼ਲ ਮੀਡੀਆ ਦੀ ਇਕੋਨਮੀ ਆ ਨਫ਼ਰਤ ਦੀ ਬਿਨਾਹ ਤੇ ਚੱਲ ਰਹੀ ਨਾ, ਉਹ ਬਹੁਤ ਜ਼ਿਆਦਾ ਡੈਮੇਜ ਕਰ ਰਹੀ ਹੈ। ਮੌਕਾ ਲੱਭ ਲੈਂਦੇ ਨੇ। ਹਾਂ, ਉਹ ਕਹਿੰਦੇ ਉਹਨਾਂ ਨੇ ਤਾਂ ਪਿਆਰ ਫੈਲਾਉਣਾ ਨਹੀਂ, ਉਹਨਾਂ ਨੇ ਸਿਰਫ ਨਫ਼ਰਤ ਫੈਲਾਉਣੀ ਹੈ। ਉਹ ਮੌਕਾ ਲੱਭ ਲੈਂਦੇ, ਹਰ ਚੀਜ਼ ਤੋਂ ਕੀੜਾ ਕੱਢ ਲੈਂਦੇ ਨੇ। ਬਿਲਕੁਲ। ਤੇ ਜਿੱਦਾਂ ਉਹਨਾਂ ਨੇ ਪੁਰਾਣੇ ਰੋਡਾਂ ਦੇ ਨਾਮ ਚੇਂਜ ਕਰਨੇ ਤੇ ਸੜਕਾਂ ਦੇ ਨਾਮ ਚੇਂਜ ਕਰਨੇ ਤੇ ਇਹਨਾਂ ਨੇ ਇੱਕ ਨਵਾਂ ਮੌਕਾ ਲੱਭ ਲਿਆ ਕਿ ਨਫ਼ਰਤ ਫੈਲਾਓ। ਤੇ ਹਾਲਾਂਕਿ ਉਹ ਜੇਲ੍ਹ ਵੀ ਦੇਖ ਕੇ ਆਏ ਨੇ, ਲੇਕਿਨ ਉਹਨਾਂ 'ਤੇ ਕੋਈ ਅਸਰ ਨਹੀਂ ਪਿਆ। ਨਹੀਂ ਕੋਈ। ਠੀਕ ਹੈ ਨਾ।
ਤੇ ਉਹ ਫਿਰ ਲੋਕ ਜ਼ਾਹਰ ਹੈ ਇਸ ਤਰ੍ਹਾਂ ਦੀ ਜਦੋਂ ਜ਼ਾਹਿਰ ਹੈ ਕਿ ਉਹਨਾਂ ਦੀ ਇਕਨੋਮੀ ਮੁਤਾਸਰ ਹੋ ਰਹੀ ਹੋਵੇ ਤੇ ਫਿਰ ਕਹਿੰਦੇ ਲੋ ਜੀ ਫਿਰ ਛੇੜ ਲਈਏ, ਕੀ ਹੋਏਗਾ, ਜੇਲ੍ਹ ਇੱਕ ਵਾਰੀ ਫਿਰ ਚਲੇ ਜਾ। ਤੇ ਜੇਲ੍ਹਾਂ 'ਚ ਇਹਨਾਂ ਨੇ ਕਿਹੜਾ ਆਮ ਬੰਦੇ ਦੀ ਤਰ੍ਹਾਂ ਰਹਿਣਾ ਹੁੰਦਾ ਹੈ, ਉੱਧਰ ਵੀ ਤੇ ਬਾਕੀ ਮਾਮਲਾਤ ਇਹਨਾਂ ਦੇ ਠੀਕ ਹੀ ਹੁੰਦੇ ਨੇ। ਉਹਨਾਂ ਦੇ ਫਾਲੋਅਰ ਤੇ ਜੂਨੀਅਰ ਲੋਕ ਖਾਬੇ ਛਾਬੇ ਚੱਲਦੇ ਰਹਿੰਦੇ ਨੇ। ਹਾਂ, ਤੇ ਉਹੀ ਬਲਕਿ ਹੋਰ ਮਸ਼ਹੂਰ ਹੋ ਜਾਂਦੇ ਨੇ। ਹਾਂ, ਮਸ਼ਹੂਰ ਵੀ ਹੋ ਜਾਂਦੇ ਨੇ, ਅੰਦਰ ਉਹੀ ਕੰਮ ਜੇ ਕਰਦੇ ਨੇ ਘਰ 'ਚ ਕਰਦੇ ਨੇ। ਰਾਣਾ ਸਾਹਿਬ ਇੱਕ ਹੋਰ ਚੀਜ਼ ਇਹਦੇ 'ਚ ਮੈਂ NCCA ਦਾ ਰੋਲ ਜਿਹੜੀ ਸਾਡੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ, ਦੱਸੋ, ਉਹ ਬੜਾ ਇੰਪੋਰਟੈਂਟ ਆ। ਔਰ ਜਿਹੜਾ ਉਹ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਆਈ ਹੈ ਬਾਵਲਪੁਰ ਸਾਈਡ ਤੋਂ, ਉਹਨੇ ਕਿਹਾ ਜੀ ਕਿ ਐਮਡੀਐਨ ਨੂੰ ਨਾ ਬਕਾਇਦਾ ਥ੍ਰੈਟ ਜਾਰੀ ਕੀਤਾ। ਉਹਨੇ ਕਿਹਾ ਜਿਹੜਾ ਇਹ ਕੁਰਬਾਨੀ ਸ਼ੁਰਬਾਨੀ ਕਰੇਗਾ ਨਾ, ਤੇ ਜਿਸ ਰੱਸੀ ਨਾਲ ਬੱਕਰਾ ਲਟਕਾਇਆ ਉਸ ਰੱਸੀ ਨਾਲ ਲਟਕਾਵਾਂਗਾ ਮੈਂ। ਅੱਛਾ, ਸੋਸ਼ਲ ਮੀਡੀਆ 'ਤੇ ਚੱਲ ਰਹੀ। ਉਹ ਨਾ ਕਿਸੇ ਨੇ ਬਲੌਕ ਕੀਤੀ, ਨਾ ਕਿਸੇ ਨੇ ਰਿਮੂਵ ਕੀਤੀ, ਠੀਕ ਹੈ ਨਾ, ਮਤਲਬ ਇਹ ਪੂਰੀ ਹੇਟ ਸਪੀਚ। ਔਰ NCCI ਨੇ ਉਹਦੇ 'ਤੇ ਕੋਈ ਐਕਸ਼ਨ ਨਹੀਂ। ਇਹ ਜਿਹੜੀ ਏਜੰਸੀ ਮਤਲਬ ਇਹ ਵੀ ਇਹਨਾਂ ਨੇ ਬਣਾਈ ਹੈ, ਸਿਰਫ ਇਹ ਹੈ ਕਿ ਜਿਹੜਾ ਮੁਖਾਲਫ ਆ ਨਾ ਉਹਦਾ ਕੰਨ ਮਰੋੜਨਾ ਕਰੀਏ, ਉਹਦੀ ਗਰਦਨ ਤੇ ਕੋਈ ਸਾਫੀ ਮਾੜੀ ਜੀ ਗੱਲ ਕਰ ਦਿੰਦਾ, ਉਹਨੂੰ ਰਾਤੋਂ ਰਾਤ ਚੁੱਕ ਵੀ ਲੈਂਦੇ ਆ, ਉੱਤੇ FIR ਵੀ ਦੇ ਦਿੰਦੇ ਆ, ਫਿਰ ਇਨਫੋਰਮੇਸ਼ਨ ਵੀ ਕੋਈ ਨਹੀਂ ਦਿੰਦੀ NCCI। ਬਸ ਮੰਗੀ ਦੀ ਨਾ, ਇਹ ਤੇ ਸੈਂਸਿਟਿਵ ਏਰੀਆ ਨਾ। ਉਹ ਕਹਿੰਦੇ ਜੀ ਕਿ ਲੋ ਜੀ ਅਸੀਂ ਫੜਾਂਗੇ ਤੇ ਸਾਡਾ ਨਾਂ ਆ ਜਾਏਗਾ, ਮੌਲਵੀ ਸਾਡੇ ਖਿਲਾਫ ਹੋ ਜਾਣਗੇ, ਇਹ ਹੋ ਜਾਏ। ਬਈ ਰੂਲ ਆਫ ਲਾ ਤੁਹਾਡੀ ਜ਼ਿੰਮੇਦਾਰੀ ਹੈ, ਤੁਹਾਡੀ ਇੱਕ ਡਿਊਟੀ ਲਾਈ ਹੈ, ਜਿਹੜਾ ਮਰਜ਼ੀ ਹੇਟ ਸਪੀਚ ਕਰ ਦੇਵੇ ਫੜੋ ਉਹਨੂੰ। ਹਾਂ, ਤੇ ਉਹ ਜਿਹੜਾ ਉਹਨਾਂ ਦਾ ਕੰਮ ਆ ਕਿ ਬਈ ਜਿਹੜਾ ਲਾ ਪੀਕਾ ਉਹਦੇ ਹੇਟ ਸਪੀਚ ਦੇ ਪੂਰੇ ਜ਼ਾਰਾ ਸੈਕਸ਼ਨ ਨੇ ਕਿ ਬਈ ਜਿਹੜੇ ਹੇਟ ਸਪੀਚ ਲੋਕ ਫੈਲਾ ਰਹੇ ਨੇ ਅਕਲੀਤਾਂ ਦੇ ਖਿਲਾਫ, ਠੀਕ ਹੈ, ਜਾਂ ਇੱਕ ਦੂਜੇ ਦੇ ਫਿਰਕੇ ਦੇ ਖਿਲਾਫ, ਬਈ ਉਹਨਾਂ ਨੂੰ ਫੜੋ, ਐਕਸ਼ਨ ਲਓ, ਵੀਡੀਓਜ਼ ਰਿਮੂਵ ਕਰਾਓ, ਬਿਲਕੁਲ, ਤਾਂ ਕਿ ਸੁਸਾਇਟੀ 'ਚ ਕੋਈ ਇਨਕਲੂਸਿਵਿਟੀ ਪੈਦਾ ਹੋਵੇ, ਕੋਈ ਪੀਸ ਆਵੇ, ਕੋਈ ਲੋਕਾਂ ਦਾ ਜਿਹੜੇ ਥੋੜ੍ਹੇ ਜਿਹੜੇ ਮੁਤਸ਼ੱਦਦ ਜਿਹੜੇ ਜਜ਼ਬਾਤ ਆ ਕੰਮ ਹੋਣ, ਉਹਦੇ 'ਤੇ ਉਹਨਾਂ ਦਾ ਕੋਈ ਕੰਮ ਨਹੀਂ। ਸਿਰਫ ਇਹ ਆ ਕਿ ਜਿਹੜੀ ਉਹ ਪੋਲੀਟੀਕਲ ਪਰਪਸਿਸ ਆ ਨਾ, ਉਹਦੇ ਲਈ ਮਿੰਟ 'ਚ ਕੋਈ ਦੁਸ਼ਮਣ ਹੋਏਗਾ, ਮਤਲਬ ਕੋਈ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਮਿਲ ਜਾਏਗੀ ਹਕੂਮਤ ਦੀ ਤਰਫੋਂ ਜਾਂ ਕਿਸੇ ਹੋਰ ਤਰਫੋਂ ਕਿ ਬਈ ਜ਼ਰਾ ਇਹਨੂੰ ਟਾਈਟ ਕਰੋ, ਸਾਡੇ ਖਿਲਾਫ ਲਿਖ ਰਿਹਾ, ਉਹ ਫੱਟ ਕਰਕੇ ਨਾਲ ਹੀ ਚੁੱਕ ਲੈਂਦੇ। ਬਸ ਇਹੀ ਹੈ ਚੋਈ ਸਾਹਿਬ, ਕੀ ਕਰੀਏ। ਬਾਹਰ ਲੋਕਾਂ ਦੀ ਈਦ ਹੈ ਜੀ, ਈਦ ਮਨਾਓ, ਖੈਰੀਅਤ ਨਾਲ ਮਨਾਓ ਚੋਈ ਸਾਹਿਬ, ਬਸ ਨਫ਼ਰਤਾਂ ਤੋਂ ਬਚੋ। ਈਦ ਉਹੀ ਹੈ ਜਿਹੜੀ ਤੁਸੀਂ ਆਪ ਵੀ ਖੁਸ਼ ਹੋਵੋ ਅਤੇ ਖੁਸ਼ੀਆਂ ਵੰਡੋ, ਇਹੀ ਈਦ ਦਾ ਫਲਸਫਾ ਹੈ। ਅਤੇ ਅਗਰ ਤੁਹਾਡੇ ਦਿਲ ਨਫ਼ਰਤ ਹੈ ਕਿਸੇ ਦੇ ਖਿਲਾਫ, ਬੇਸ਼ੱਕ ਤੁਹਾਡਾ ਅਜ਼ੀਜ਼ ਹੈ, ਮਹੱਲੇਦਾਰ ਹੈ, ਕੋਈ ਕਮਿਊਨਿਟੀ ਹੈ, ਅਤੇ ਫਿਰ ਕਾਹਦੀ ਈਦ ਅਤੇ ਫਿਰ ਕਾਹਦੀ ਇਨਸਾਨੀਅਤ। ਇਹੀ ਸਾਡਾ ਤਾਂ ਪੈਗਾਮ ਹੈ। ਚੌਧਰੀ ਸਾਹਿਬ ਦੇ ਕੋਲ ਕੋਈ ਪੈਗਾਮ ਹੈ ਤਾਂ ਉਹ ਵੀ ਦੇ ਲੈਣ, ਅਤੇ ਫਿਰ ਲਈਏ ਇਜਾਜ਼ਤ ਅਸੀਂ। ਨਹੀਂ, ਫਿਰ ਇਜਾਜ਼ਤ ਬਸ ਮੇਰੇ ਖਿਆਲ ਕਾਫੀ ਅੱਜ ਦੇ ਲਈ ਹੈ। ਨਹੀਂ ਜੀ, ਅੱਲਾ ਬਿਲੀ।